ਖਾਲਿਸਤਾਨ ਦੇ ਕਾਰਨ ਆਸਟ੍ਰੇਲੀਆ ਦੇ ਹਿੰਦੂਆਂ ਤੇ ਸਿੱਖਾਂ ਦੇ ਵਿੱਚ ਵਧੀਆਂ ਦੂਰੀਆਂ। ਕੁਛ ਖਾਲਿਸਤਾਨੀ ਨੇ ਔਰ ਉਹਨਾਂ ਨੇ ਉੱਥੇ ਇੱਕ ਜ਼ਹਿਰੀਲਾ ਮਾਹੌਲ ਸਿਰਜ ਦਿੱਤਾ ਔਰ ਆਮ ਸਿੱਖ ਜਿਵੇਂ ਖਾਲਿਸਤਾਨ ਨਾਲ ਉਹ ਤਾਂ ਵਧੀਆ ਕੈਰੀਅਰ ਲਈ ਆਏ ਨੇ, ਵਧੀਆ ਜੀਵਨ ਜਿਉਣ ਲਈ ਆਏ ਨੇ, ਉਹਨਾਂ ਦਾ ਕੋਈ ਬਹੁਤਾ ਲਾਗਾ ਦੇਗਾ ਨਹੀਂ। ਇਸੇ ਹੀ ਆਸਟ੍ਰੇਲੀਆ ਮੁਲਕ ਦੇ ਰਹਿਣ ਵਾਲੇ ਡਾਕਟਰ ਗ੍ਰੈਮ ਸਟੇਨਸ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਉਸ ਉੜੀਸਾ ਦੇ ਕੋਹੜ ਦੇ ਮਰੀਜ਼ਾਂ ਨੂੰ ਸਮਰਪਿਤ ਕੀਤੀ ਹੋਈ ਸੀ, ਕਿਵੇਂ ਉਹਨਾਂ ਨੂੰ ਔਰ ਉਹਨਾਂ ਦੇ 2 ਬੱਚੇ ਪੁੱਤਰ 7 ਸਾਲ ਤੇ 10 ਸਾਲ ਦਾ ਉਹਨਾਂ ਨੂੰ ਜਿਉਂਦੇ ਵੈਨ ਦੇ ਵਿੱਚ ਸਾੜਿਆ ਗਿਆ ਸੀ ਉੜੀਸਾ 'ਚ। ਸਾੜਨ ਵਾਲਾ ਬਜਰੰਗ ਦਲ ਦਾ ਜਿਹੜਾ ਉਸ ਵੇਲੇ ਪ੍ਰੈਜ਼ੀਡੈਂਟ ਜਿਹੜਾ ਟੀਮ ਨੂੰ ਹੈੱਡ ਕਰਦਾ ਸੀ, ਉਹਨੂੰ ਕਿਵੇਂ ਦਿੱਲੀ ਕੋਰਟ ਤੋਂ ਜਾ ਕੇ ਬਰੀ ਹੋਇਆ, ਪਹਿਲਾਂ ਐਜ਼ ਏ ਕਨਵਿਕਟ ਸੀ ਸਜ਼ਾਏ ਮੌਤ, ਔਰ ਫਿਰ ਬੀਜੇਪੀ ਨੇ ਉਹਨੂੰ MP ਦੀ ਟਿਕਟ ਵੀ ਦਿੱਤੀ 2 ਵਾਰ। In the past few weeks, Australia has seen certain extremist elements who are following in the footsteps of Hindutva ideology in a pattern previously seen in the late 1980s in Canada. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂਤਵੀਆਂ ਵੱਲੋਂ ਆਸਟ੍ਰੇਲੀਆ ਵਿੱਚ ਐਂਟੀ ਸਿੱਖ ਪ੍ਰੋਪੇਗੈਂਡਾ ਪੂਰੀ ਤਰ੍ਹਾਂ ਜਾਰੀ ਹੈ, ਜਿਸ ਦੀ ਵਜ੍ਹਾ ਕਰਕੇ ਸਿੱਖਾਂ ਦੇ ਖਿਲਾਫ ਹੇਟ ਕ੍ਰਾਈਮ ਵਧਣ ਦੀਆਂ ਭਾਰੀ ਸੰਭਾਵਨਾਵਾਂ ਹਨ। ਸਿੱਖ ਕੌਂਸਲ ਆਫ ਵੈਸਟ ਆਸਟ੍ਰੇਲੀਆ ਨੇ ਇਸ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਜਿਹੜੀ ਹੈ ਪ੍ਰੈਸ ਰਿਲੀਜ਼ ਜਿਹੜੀ ਰਾਹੀਂ ਆਪਣਾ ਇੱਕ ਕੇਸ ਆਸਟ੍ਰੇਲੀਅਨ ਅਧਿਕਾਰੀਆਂ ਦੇ ਨੋਟਿਸ ਵਿੱਚ ਜਿਹੜਾ ਲਿਆਂਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਲਾਈਵ ਚੈਟ YouTube ਤੇ ਨੇ ਜੀ, ਫੇਸਬੁੱਕ ਲਾਈਵ ਨੇ ਔਰ ਲਾਈਵ YouTube ਤੇ ਭੈਣ ਜੀ ਲਖਵਿੰਦਰ ਕੌਰ ਉਹਨਾਂ ਨੇ ਫਤਿਹ ਬੁਲਾਈ ਔਰ ਸਤਨਾਮ ਵਾਹਿਗੁਰੂ ਲਫ਼ਜ਼ ਨਾਲ ਐਡਰੈਸ ਕੀਤੇ ਨੇ ਜੀ। ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਬਹੁਤ ਵਧੀਆ ਪ੍ਰੋਗਰਾਮ ਹੈ ਤੁਹਾਡਾ, ਕੌਮ ਨੂੰ ਜਾਗਰੂਕ ਕਰਨ ਲਈ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਕੌਮ ਦੀ ਚੜ੍ਹਦੀ ਕਲਾ ਕਰਨਗੇ, ਬਹੁਤ ਬਹੁਤ ਸ਼ੁਕਰੀਆ ਸਰ ਗੋਬਿੰਦ ਸਿੰਘ ਜੀ। ਔਰ ਉਹਨਾਂ ਨੇ ਬਾਕੀ TV 84 ਦੇ ਸਾਰੇ ਵਿਊਅਰਸ ਨੂੰ ਵੀ ਫਤਿਹ ਅਰਜ਼ ਕੀਤੀ ਹੈ। ਸਰ ਜਸਵੀਰ ਸਿੰਘ ਬਰਾੜ ਜਿਹੜੇ ਰੈਗੂਲਰਲੀ ਸਾਡੇ ਨਾਲ ਜੁੜਦੇ ਨੇ, TV 84 ਦੇ ਜਿਹੜੇ ਨੇ ਹਮਾਇਤੀ ਨੇ, ਉਹਨਾਂ ਨੇ ਜਿਹੜਾ ਖਾਲਿਸਤਾਨ ਰੈਫਰੈਂਡਮ ਇਸ ਦੇ ਉੱਤੇ ਹਮੇਸ਼ਾ ਹੀ ਉਹਨਾਂ ਦੀ ਇਹ ਹੁੰਦਾ ਹੈ ਕਿ ਭਾਈ ਇਹੀ ਇੱਕ ਰਸਤਾ ਹੈ ਔਰ ਇਸ ਤੋਂ ਹੀ ਇੰਡੀਅਨ ਸਿਸਟਮ ਵੀ ਡਰਦਾ ਹੈ ਔਰ ਜ਼ਾਹਰ ਹੈ ਕਿ ਭਾਈ ਇਹ ਇੰਟਰਨੈਸ਼ਨਲੀ ਆਪਣੇ ਆਪ ਦੇ ਵਿੱਚ ਇੱਕ ਕਾਨੂੰਨੀ ਪ੍ਰੋਸੈਸ ਹੈ ਜਿਹਦੇ ਰਾਹੀਂ ਅਸੀਂ ਆਪਣੀ ਕੌਮੀ ਆਜ਼ਾਦੀ ਦੇ ਨੇੜੇ ਆ ਸਕਦੇ ਹਾਂ। ਆਸਟ੍ਰੇਲੀਆ, ਕਿਉਂਕਿ ਇਸ ਵੇਲੇ ਜਿਹੜਾ ਅਮਰੀਕਾ, ਕੈਨੇਡਾ ਜਾਂ UK ਦੇ ਵਿੱਚ ਤਾਂ ਉਹਨਾਂ ਦੇ ਉਹ ਤੌਰ ਤਰੀਕੇ ਜੋ ਪਿਛਲੇ 40 ਸਾਲ ਤੋਂ ਉਹ ਵਰਤ ਰਹੇ ਨੇ ਉਹ ਤਾਂ ਚੱਲ ਹੀ ਰਹੇ ਨੇ, ਲੇਕਿਨ ਕਾਫੀ ਕੁਛ ਆਸਟ੍ਰੇਲੀਆ ਦੇ ਹਵਾਲੇ ਨਾਲ ਅਨਫੋਲਡ ਹੋ ਰਿਹਾ, ਕਿਉਂਕਿ ਆਸਟ੍ਰੇਲੀਆ 'ਚ ਜਿਸ ਇੰਟੈਂਸਿਟੀ ਦੇ ਨਾਲ ਸਿੱਖ ਗਿਣਤੀ ਤਾਂ ਵਧੀ ਲੇਕਿਨ ਖਾਲਿਸਤਾਨ ਰੈਫਰੈਂਡਮ ਮੈਲਬਰਨ ਤੋਂ ਬਾਅਦ ਔਰ ਉਸ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਆਪਣੇ ਆਸਟ੍ਰੇਲੀਅਨ ਟੂਡੇ ਰਾਹੀਂ, ਜਿਹੜਾ ਉਹਨਾਂ ਦਾ ਹੀ ਰੈਗ ਹੈ ਔਰ ਹਿੰਦੂਤਵੀ ਆਰਗੇਨਾਈਜੇਸ਼ਨਸ, ਟਵੀਟ ਇੱਧਰ ਉੱਧਰ, ਮਿਸ ਇਨਫੋਰਮੇਸ਼ਨ, ਲੇਕਿਨ ਅਕਾਲ ਪੁਰਖ ਵੱਲੋਂ ਵੀ ਹੁੰਦਾ ਹੈ ਕਿ ਉਹ ਸਾਰਾ ਕੁਛ ਹੀ ਜਿਹੜਾ ਹੈ ਉਹ ਪੁੱਠਾ ਪੈਂਦਾ ਰਿਹਾ। ਰਾਦਰ ਇਹ ਹੈ ਕਿ ਵੀ ਸਿੱਖਾਂ ਨੇ ਸਿਆਣਪ ਨਾਲ, ਸਿੱਖ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਔਰ ਖ਼ਾਸ ਤੌਰ 'ਤੇ ਸਿੱਖ ਨੌਜਵਾਨਾਂ ਨੇ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਦੇ ਟਰਨਡ ਦਾ ਟੇਬਲਸ ਔਨ ਦੈਮ, ਉਹਨਾਂ ਦੇ ਜਿਹੜਾ ਉਹਨਾਂ ਨੂੰ ਪੁੱਠੇ ਮੂੰਹ ਸੁੱਟਿਆ। ਹੁਣ ਨਤੀਜੇ ਦੇ ਤੌਰ 'ਤੇ ਕਿਉਂਕਿ ਜਿਹੜੇ ਇਸ ਸਾਰੀ ਸਿਚੁਏਸ਼ਨ ਨਾਲ ਡੇ ਟੂ ਡੇ ਉੱਥੇ ਬੈਠੇ ਮਾਨੀਟਰ ਕਰਦੇ ਨੇ, ਸਾਡੀ ਵੀ ਦਿਲਚਸਪੀ ਹੈ ਕਿਉਂਕਿ ਅਸੀਂ ਸਮਝਦੇ ਹਾਂ ਕਿ ਅਸੀਂ ਜਿਹੜੇ ਉਹਨਾਂ ਦੇ ਬਹੁਤ ਸਾਰੇ ਹਥਿਆਰ ਏਜੰਸੀਆਂ ਦੇ ਇੱਥੇ ਖੁੰਡੇ ਕੀਤੇ ਹੋਏ ਨੇ, ਆਸਟ੍ਰੇਲੀਆ ਵਾਲਿਆਂ ਲਈ ਬਹੁਤ ਕੁਛ ਅਜੇ ਨਵਾਂ ਔਰ ਉਹਨਾਂ ਦੇ ਕੋਲ ਬਰਾਬਰ ਇੱਕ ਤਰੀਕਾ ਹੋਏ ਉਸ ਨੂੰ ਕਾਊਂਟਰ ਕਰਨ ਦਾ। ਇਸ ਲਈ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਆਸਟ੍ਰੇਲੀਆ ਦੀ ਸਾਰੀ ਐਕਟੀਵਿਟੀ ਨੂੰ ਪ੍ਰੋਮੀਨੈਂਸ ਵੀ ਦਿੰਦੇ ਔਰ ਹੁਣ ਪਹਿਲਾਂ ਤਾਂ ਜਿਹੜਾ ਪਾਰਟ ਉਹਨਾਂ ਨੇ ਇਹਨੂੰ ਇਸ਼ੂ ਨੂੰ ਹਿੰਦੂ ਸਿੱਖ ਡਿਵਾਈਡ 'ਚ ਕਨਵਰਟ ਕਰਨ ਦੀ ਕੋਸ਼ਿਸ਼, ਪਹਿਲਾਂ ਤਾਂ ਸਿੱਖ ਹੇਟਰੇਡ, ਫਿਰ ਸਿੱਖ ਬਿਜ਼ਨਸਿਸ ਦੇ ਬਾਈਕਾਟ ਦੀ ਲਾਈਨ, ਪਿਕਚਰਾਂ ਜਿਹੜੀਆਂ ਦੇ ਕੇ ਕਿ ਜੀ ਇਹਨਾਂ ਨੂੰ ਆਇਡੈਂਟੀਫਾਈ ਕਰੋ, ਉਹਦੇ 'ਚ ਈਵਨ ਸਿੱਖ ਬੱਚੇ ਵੀ, ਜਿਹੜਾ ਕਿ ਬਿਲਕੁਲ ਹੀ ਲਾਅ ਦੀ ਵਾਇਲੇਸ਼ਨ ਹੈ। ਹੁਣ ਜਿਹੜਾ ਆਪਣਾ ਉਹਨਾਂ ਦਾ, ਕਿਉਂਕਿ
ਆਸਟ੍ਰੇਲੀਅਨ ਟੁਡੇ ਜਾਂ ਉਹਨਾਂ ਦੇ ਹਿੰਦੂਤਵੀ ਟਵੀਟ ਉਹਨੂੰ ਤਾਂ ਪੜ੍ਹਦਾ ਕੌਣ ਹੈ ਔਰ ਉਹਨਾਂ ਨੂੰ ਪਤਾ ਹੈ ਕਿ ਵੀ ਇਹ ਕੌਣ ਨੇ ਬਿਹਾਈਂਡ। ਹੁਣ ਉਹਨਾਂ ਨੇ ਈਵਨ ਮੈਂ ਹਾਲਾਂਕਿ ਜਿਹੜੀ BBC ਪੰਜਾਬੀ ਹੈ ਜਾਂ BBC ਹਿੰਦੀ BBC ਪੰਜਾਬੀ ਵੀ ਲੈਫਟਿਸਟ ਵਾਲੇ ਨੇ, ਲੇਕਿਨ ਉਹ 2-4 ਸਿੱਖ ਸਟੋਰੀਜ਼ ਵੀ ਪਿਕ ਕਰਦੇ ਨੇ, ਨਿਊਟਰਲ ਹੋਣ ਦੀ ਕੋਸ਼ਿਸ਼ ਕਰਦੇ ਨੇ। ਲੇਕਿਨ ਹੁਣ ਇਸ ਇਸ਼ੂ ਨੂੰ ਹਾਈਲਾਈਟ ਕਰਨ ਦੇ ਲਈ ਕਿ ਜੀ ਇਹ ਤਾਂ ਜਿਹੜਾ ਬੜਾ ਸੀਰੀਅਸ ਹਿੰਦੂ ਸਿੱਖ ਡਿਵਾਈਡ ਹੋ ਗਿਆ ਆਸਟ੍ਰੇਲੀਆ 'ਚ, ਇੰਨੇ ਲੱਖ ਇੰਡੀਅਨ ਨੇ, 6 ਜਾਂ 7 ਲੱਖ ਕਹਿ ਰਹੇ ਨੇ, ਇੰਨੇ ਉਹਦੇ 'ਚ ਜਿਹੜੇ ਨੇ ਉਹ ਸਿੱਖ ਨੇ, ਇੰਨੇ ਹਿੰਦੂ ਨੇ, ਔਰ ਇਹ ਜਿਹੜੀ ਨਫ਼ਰਤ ਹੈ ਖਾਲਿਸਤਾਨੀ ਫਲਾਣਾ। ਔਰ ਇੱਕ ਉਹਨਾਂ ਨੇ ਸਟੋਰੀ ਜਿਹੜੀ ਕਿ ਰੁਚਿਕਾ ਤਲਵਾਰ ਨਾਂ ਦੀ ਜਰਨਲਿਸਟ ਤੋਂ ਕਰਾਈ ਹੈ, ਜ਼ਾਹਰ ਹੈ ਇਹ ਤਲਵਾਰ ਪੰਜਾਬੀ ਹਿੰਦੂ ਬੀਬੀ ਹੋਏਗੀ ਔਰ ਇਹਦੇ 'ਚ ਇਹੀ ਪ੍ਰਭਾਵ ਦੇਣ ਦੀ। ਔਰ ਜਦੋਂ ਔਰ ਇਹ ਸ਼ੈਤਾਨੀ ਏਜੰਸੀਆਂ ਦੀ ਪਲਾਂਟ ਇੱਥੋਂ ਹੁੰਦੀ ਹੈ, ਜਦੋਂ ਤੁਸੀਂ ਜਿਹੜਾ ਸੋਰਸ ਹੈ ਉਹਨੂੰ ਡਾਇਰੈਕਟ ਕੋਟ ਨਾ ਕਰੋ, ਉਹਨੂੰ ਕਹੋ ਜੀ ਡਰ ਦੀ ਵਜ੍ਹਾ ਕਰਕੇ ਆਪਣਾ ਨਾਂ ਨਹੀਂ, ਐਨੋਨਿਮਸ, ਇਹਦਾ ਮਤਲਬ ਹੈ ਵੀ ਇਹ ਇਹਨਾਂ ਦੀ ਕਾਰਡ ਹੈ। ਔਰ ਉਹਦਾ ਤੁਸੀਂ ਇਹ ਦੇਖੋਗੇ ਕਿ ਵੀ ਭਾਵੇਂ ਸਵਾਲੀਆ ਨਿਸ਼ਾਨ ਲਾ ਕੇ ਉਹਨੇ ਪੁੱਛਿਆ, ਲੇਕਿਨ ਚੂਰਨ ਇਹੀ ਵੇਚਣਾ ਚਾਹਿਆ ਖਾਲਿਸਤਾਨ ਦੇ ਕਾਰਨ ਆਸਟ੍ਰੇਲੀਆ ਦੇ ਹਿੰਦੂਆਂ ਤੇ ਸਿੱਖਾਂ ਦੇ ਵਿੱਚ ਵਧੀਆਂ ਦੂਰੀਆਂ, ਸਵਾਲੀਆ ਨਿਸ਼ਾਨ। ਔਰ ਜੇ ਤੁਸੀਂ ਓਵਰਆਲ ਸਟੋਰੀ ਦਾ ਟਿਲਟ ਦੇਖੋਗੇ ਤਾਂ ਫਿਰ ਇਹੀ ਹੈ ਕਿ ਜੀ ਇਹ ਕੁਛ ਖਾਲਿਸਤਾਨੀ ਨੇ ਔਰ ਉਹਨਾਂ ਨੇ ਉੱਥੇ ਇੱਕ ਜ਼ਹਿਰੀਲਾ ਮਾਹੌਲ ਸਿਰਜ ਦਿੱਤਾ ਹੈ। ਔਰ ਆਮ ਸਿੱਖ ਜਿਵੇਂ ਖਾਲਿਸਤਾਨ ਨਾਲ ਉਹ ਤਾਂ ਵਧੀਆ ਕੈਰੀਅਰ ਲਈ ਆਏ ਨੇ, ਵਧੀਆ ਜੀਵਨ ਜਿਉਣ ਲਈ ਆਏ ਨੇ, ਉਹਨਾਂ ਦਾ ਕੋਈ ਬਹੁਤਾ ਲਾਗਾ ਦੇਗਾ ਨਹੀਂ। ਔਰ ਹਿੰਦੂ ਥਾਟ, ਹਿੰਦੂ ਤਵੀਆਂ ਨੂੰ ਐਜ਼ ਏ ਇਨੋਸੈਂਟ ਵਿਕਟਮ ਦੇ ਤੌਰ ਤੇ ਪ੍ਰੈਜ਼ੈਂਟ ਕਰਨ ਦੀ ਲਾਈਨ ਹੈ। ਮੈਂ ਉਸ ਸਟੋਰੀ 'ਚ ਤਾਂ ਨਹੀਂ ਜਾਵਾਂਗਾ, ਪਰ ਇਹ ਜ਼ਰੂਰ ਹੈ ਕਿ ਜਦੋਂ ਇਸ ਲੈਵਲ ਦੀ ਸ਼ਰਾਰਤ ਹੋ ਰਹੀ ਹੁੰਦੀ ਹੈ, ਇੰਟੈਲੈਕਚੁਅਲ ਆਨਸਰ ਜਿਹੜਾ ਕਿ ਫੈਡਰਲ MPs, ਉਹਨਾਂ ਦੇ ਲਾਅ ਮੇਕਰਸ, ਓਪੀਨੀਅਨ ਮੇਕਰਸ, ਡਿਸੀਜਨ ਮੇਕਰਸ, ਲੋਕਲ ਇੰਟੈਲੀਜੈਂਸ ਏਜੰਸੀਆਂ, ਫੈਡਰਲ ਆਸਟ੍ਰੇਲੀਅਨ ਫੈਡਰਲ ਪੁਲਿਸ, ਉਹਨਾਂ ਤੱਕ ਪਹੁੰਚਣਾ ਚਾਹੀਦਾ। ਔਰ ਮੈਨੂੰ ਜਿਹੜਾ ਖੁਸ਼ੀ ਹੋਈ ਦੇਖ ਕੇ ਕਿ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਨੇ ਬਹੁਤ ਜ਼ਬਰਦਸਤ ਪ੍ਰੈਸ ਰਿਲੀਜ਼ ਇਸ ਦੇ ਉੱਤੇ ਜਾਰੀ ਕੀਤੀ ਹੈ ਔਰ ਉਹਨਾਂ ਫੈਕਟਸ ਨੂੰ ਕੋਟ ਕੀਤਾ ਹੈ, ਕਿਉਂਕਿ ਪਬਲਿਕ ਮੈਮਰੀ ਸ਼ਾਰਟ ਹੁੰਦੀ ਹੈ, ਲੋਕ ਭੁੱਲ ਜਾਂਦੇ ਨੇ ਕਿ ਇਸੇ ਹੀ ਆਸਟ੍ਰੇਲੀਆ ਮੁਲਕ ਦੇ ਰਹਿਣ ਵਾਲੇ ਜਿਹੜੇ ਡਾਕਟਰ ਗ੍ਰੈਮ ਸਟੇਨਸ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਉਸ ਉੜੀਸਾ ਦੇ ਕੋੜ ਦੇ ਮਰੀਜ਼ਾਂ ਨੂੰ ਸਮਰਪਿਤ ਕੀਤੀ ਹੋਈ ਸੀ, ਕਿਵੇਂ ਉਹਨਾਂ ਨੂੰ ਔਰ ਉਹਨਾਂ ਦੇ 2 ਬੱਚੇ ਪੁੱਤਰ 7 ਸਾਲ ਤੇ 10 ਸਾਲ ਦਾ, ਉਹਨਾਂ ਨੂੰ ਜਿਉਂਦੇ ਵੈਨ ਦੇ ਵਿੱਚ ਸਾੜਿਆ ਗਿਆ ਸੀ ਉੜੀਸਾ 'ਚ। ਔਰ ਸਾੜਨ ਵਾਲਾ ਬਜਰੰਗ ਦਲ ਦਾ ਜਿਹੜਾ ਉਸ ਵੇਲੇ ਪ੍ਰੈਜ਼ੀਡੈਂਟ ਜਿਹੜਾ ਟੀਮ ਨੂੰ ਹੈੱਡ ਕਰਦਾ ਸੀ, ਉਹਨੂੰ ਕਿਵੇਂ ਦਿੱਲੀ ਕੋਰਟ ਤੋਂ ਜਾ ਕੇ ਬਰੀ ਹੋਇਆ, ਪਹਿਲਾਂ ਐਜ਼ ਏ ਕਨਵਿਕਟ ਸੀ, ਸਜ਼ਾਏ ਮੌਤ, ਔਰ ਫਿਰ BJP ਨੇ ਉਹਨੂੰ MP ਦੀ ਟਿਕਟ ਵੀ ਦਿੱਤੀ 2 ਵਾਰ। ਔਰ ਹੁਣ ਤੋਂ ਥੋੜ੍ਹਾ ਸਮਾਂ ਪਹਿਲਾਂ ਤੱਕ ਉਹ ਮੋਦੀ ਦੀ ਕੈਬਨਿਟ ਦੇ ਵਿੱਚ ਕੈਬਨਿਟ ਮਿਨਿਸਟਰ ਵੀ ਸੀ, ਪ੍ਰਤਾਪ ਚੰਦਰ ਸਾਰੰਗੀ। ਹੁਣ ਇਹ ਬੜਾ ਇੰਪੋਰਟੈਂਟ ਹੈ ਆਸਟ੍ਰੇਲੀਅਨ ਪੋਲੀਟੀਸ਼ੀਅਨਸ ਦੇ ਸਾਹਮਣੇ ਕਿ ਵੀ ਬਾਕੀਆਂ ਨੂੰ ਤਾਂ ਛੱਡੋ, ਪਹਿਲਾਂ ਤਾਂ ਤੁਸੀਂ ਇਹ ਦੇਖੋ ਕਿ ਇੱਥੇ ਜਿਹੜੇ RSS ਔਰ BJP ਔਰ ਇਹ ਜਿਹੜੇ ਇਹਨਾਂ ਦੇ ਗੂੰਮ ਜਿਹੜੀਆਂ ਕਾਰਵਾਈਆਂ, ਇਹ ਉਹੀ ਨੇ ਜਿਨ੍ਹਾਂ ਨੇ ਆਸਟ੍ਰੇਲੀਅਨ ਡਾਕਟਰ ਔਰ ਉਹਨਾਂ ਦੇ ਮਾਸੂਮ ਬੱਚਿਆਂ ਨੂੰ ਜਿਉਂਦੇ ਸਾੜ ਦਿੱਤਾ ਸੀ ਔਰ ਉਹਨੂੰ ਰਿਵਾਰਡ ਕੀਤਾ ਗਿਆ ਸੀ ਮਿਨਿਸਟਰਸ਼ਿਪ ਦੇ ਨਾਲ। ਔਰ ਇਹ ਸਾਰੇ ਫੈਕਟਸ ਨੂੰ ਬੜੇ ਚੰਗੇ ਅੰਦਾਜ਼ ਦੇ ਵਿੱਚ ਵੈਸਟਰਨ ਸਿੱਖ ਕੌਂਸਲ ਨੇ ਸਾਹਮਣੇ ਲਿਆਂਦਾ ਔਰ ਇਹਨੂੰ ਉਹਨਾਂ ਨੇ ਐਪਰੋਪਰੀਏਟ ਜਿਹੜਾ ਉਨਵਾਨ ਸਿਰਲੇਖ ਹੈਡਲਾਈਨ ਵੀ ਦਿੱਤੀ ਹੈ, ਹੇਟ ਕ੍ਰਾਈਮਸ ਅਗੇਂਸਟ ਸਿੱਖਸ ਇਨ ਆਸਟ੍ਰੇਲੀਆ, ਕਿ ਇਹ ਜੋ ਕੁਛ ਹੁਣ ਹਿੰਦੂ ਤਵੀ ਕਰ ਰਹੇ ਨੇ, ਸਾਨੂੰ ਡਿਫੈਂਸਿਵ ਹੋਣ ਦੀ ਲੋੜ ਨਹੀਂ ਹੈ, ਇਹ ਉਹਨਾਂ ਨੂੰ ਦੱਸਣ ਦੀ ਲੋੜ ਹੈ, ਲਾਅ ਇਨਫੋਰਸਮੈਂਟ ਏਜੰਸੀਜ਼ ਨੂੰ, ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਜ਼ ਨੂੰ ਔਰ ਲਾਅ ਮੇਕਰਸ ਨੂੰ, ਕਿ ਭਾਈ ਇਹ ਹੇਟ ਕ੍ਰਾਈਮ ਨੇ ਸਿੱਖਾਂ ਦੇ ਖਿਲਾਫ। ਔਰ ਉਹਨਾਂ ਨੇ ਕਿਹਾ ਕਿ ਦ ਐਂਟਾਇਰ ਸਿੱਖ ਕਮਿਟੀ ਆਫ ਆਸਟ੍ਰੇਲੀਆ ਕੰਡੈਮਸ ਦ ਐਕਸ਼ਨਸ ਆਫ right-winged Hindutva extremist outfits and organizations active in Australia whose sole purpose is to target Sikhs and our children in an orchestrated pattern to manufacture counter-narrative and act on a Nazi-like fascist ideology that promotes hate crimes, turmoil and dissonance in our peace-loving Australian community। कि भाई ये वही ने नियो-नाजी और वो नफरत फैला रहे ने और Hindutva ideology has arrived in Australia and is designed to desolate everything in its path। Source फिर उन्होंने in the shadow of swastika, ये याद दहानी है कि यही swastika वाले नाजी जर्मनी वाले सी जिन्होंने इन्होंने हिंदू तवियां तो इस स्वस्तिका उधार ली है
ਔਰ ਇੰਡੀਅਨ ਨੈਸ਼ਨਲਿਜ਼ਮ, ਇਟਾਲੀਅਨ ਫਾਸ਼ਿਜ਼ਮ ਔਰ ਨਾਜ਼ੀਜ਼ਮ ਦੇ ਵਿੱਚ ਕੀ ਹੈ ਉਹਦਾ ਉਹਨਾਂ ਨੇ ਸੋਰਸ ਦਿੱਤਾ ਹੈ। ਮਾਰਜ਼ੀਆ ਕੈਸੋਲਾਰੀ ਦੀ 2020 ਰੂਟਲੈਜ ਸੀਰੀਜ਼ ਕਿ ਭਾਈ ਇਹ ਦੇਖ ਲਓ ਕਿ ਇਹਨਾਂ ਦਾ ਕੀ ਕਨੈਕਸ਼ਨ ਹੈ। ਬਿਲਕੁਲ। Our own Australian citizen, our own fellow mate, Graham Stuart Staines, an Australian Christian missionary, and his sons, Philip, 10 years old, and Timothy, 7 years old, were burned alive to death in their car on January 22-23 midnight, say 1999, at midnight in Manoharpur village, Odisha, India, by the members of Hindu fundamentalist organization Bajrang Dal। फिर उन्होंने उदे पूरा लिंक दिता है और उन्होंने वाइफ और दूजे किवें वो 30 साल तो लैप्रोसी पेशेंट्स दे लई काम कर रहे सी और हुण उन्होंने कहा कि टुडे स्टेन्स मैमोरियल कॉलेज मयूरभंज एवेंजलिकल मिशनरी ऑर्गेनाइजेशन उड़ीसा और ये सारे उन्होंने कोट करके कहा भी इस सारे दे लई ਜਿਹੜਾ ਰਾਈਟ ਵਿੰਗ ਮਿਲੀਟੈਂਟ ਹਿੰਦੂ ਆਰਗੇਨਾਈਜੇਸ਼ਨ ਜਿਹਦੇ RSS ਨਾਲ ਸੰਬੰਧਿਤ ਜਿਹੜਾ ਹੈ ਉਹ 13 ਬੰਦੇ ਜਿਹੜੇ ਨੇ ਉਹ ਕਨਵਿਕਟ ਹੋਏ ਸੀ ਆਸਟ੍ਰੇਲੀਅਨ ਮਿਸ਼ਨਰੀ ਦੇ ਮਰਡਰ ਲਈ ਔਰ ਉਹਨਾਂ ਨੇ ਸਿਡਨੀ ਮਾਰਨਿੰਗ ਅਖਬਾਰ ਦਾ ਹਵਾਲਾ ਦਿੱਤਾ ਹੈ ਔਰ RSS ਬਾਰੇ ਉਹਨਾਂ ਨੇ ਕਿਹਾ ਵੀ ਇਹ ਕਿਵੇਂ ਜਿਹੜੀ ਹੈ ਬੈਕਬੋਨ ਡਰਾਈਵਿੰਗ ਫੋਰਸ ਹੈ BJP ਦੀ ਔਰ ਇਹ ਉਹਦੀ ਸਟੈਨਲੀ ਦੀ ਵਾਈਫ ਦੇ ਹਵਾਲੇ ਨਾਲ ਕਿਹਾ ਕਿ ਦਾ ਮੌਬ ਡਿਡਨਟ ਗੈਟ ਏ ਚਾਂਸ ਟੂ ਕਿਲ ਹਰ ਐਂਡ ਦੇਅਰ ਡਾਟਰ ਜਿਹੜਾ ਕਿ ਉਹਨਾਂ ਨੇ ਕਿਹਾ ਵੀ ਮੌਬ ਨੇ ਮੈਨੂੰ ਤੇ ਮੇਰੀ ਬੱਚੀ ਨੂੰ ਵੀ ਮਾਰ ਦੇਣਾ ਸੀ ਪਰ ਉਹਨਾਂ ਨੂੰ ਮੌਕਾ ਨਹੀਂ ਮਿਲਿਆ। ਇਹ ਵੀ ਉਹਨਾਂ ਨੇ ਇਸ ਪ੍ਰੈਸ ਰਿਲੀਜ਼ ਦੇ ਵਿੱਚ ਸਾਰੇ ਸੋਰਸ ਕੋਟ ਕੀਤੇ ਨੇ। ਹੁਣ ਉਹਨਾਂ ਨੇ ਜਿਸ ਪ੍ਰਤਾਪ ਚੰਦ ਸਾਰੰਗੀ ਦੀ ਗੱਲ ਕੀਤੀ ਹੈ ਕਿ ਭਾਈ 1999 ਜਿਹੜਾ ਬਜਰੰਗ ਦਲ ਦਾ ਚੀਫ ਸੀ ਉਸ ਪੀਰੀਅਡ 'ਚ ਉਹਨੂੰ ਉੜੀਸਾ ਦੇ ਕੋਰਟ ਨੇ ਡੈਥ ਸੈਂਟੈਂਸ ਦਿੱਤੀ 12 ਅਕਿਊਜ਼ ਦੇ ਨਾਲ ਔਰ ਫਿਰ ਉਹ ਕਿਵੇਂ ਉਸੇ ਪ੍ਰਤਾਪ ਚੰਦ ਸਾਰੰਗੀ ਨੂੰ ਮਿਨਿਸਟਰ ਆਫ ਸਟੇਟ ਉੜੀਸਾ ਦਾ ਬਣਾਇਆ ਗਿਆ 31 ਮਈ 2019 ਤੋਂ 7 ਜੁਲਾਈ 2021 ਤੱਕ BJP ਗਵਰਨਮੈਂਟ ਇਹੀ ਮੋਦੀ ਦੀ ਗਵਰਨਮੈਂਟ। ਸੋ ਮਤਲਬ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਵੀ ਇਹਨਾਂ ਦੇ ਕੀ ਸੰਬੰਧ ਜੁੜਦੇ ਨੇ ਔਰ ਅਖੀਰਲੇ ਪੈਰਾਗ੍ਰਾਫ 'ਚ ਉਹਨਾਂ ਨੇ ਕਿਹਾ ਕਿ ਇਨ ਦਾ ਪਾਸਟ ਫਿਊ ਵੀਕਸ ਆਸਟ੍ਰੇਲੀਆ ਹੈਜ਼ ਸੀਨ certain extremist elements who are following in the footsteps of Hindutva ideology in a pattern previously seen in the late 1980s in Canada ਕਿ ਜੋ ਕੈਨੇਡਾ 'ਚ ਹਿੰਸਾ ਕਰਦੇ ਰਹੇ ਨੇ ਉਹੀ ਹੁਣ ਕਰ ਰਹੇ ਨੇ। ਇਹ ਜਿਹੜੇ ਇਹਨਾਂ ਦੀਆਂ ਆਊਟਫਿਟਸ ਓਪਨਲੀ ਔਰ ਬਾਕੀ ਅੱਡ-ਅੱਡ ਤਰੀਕਿਆਂ ਦੇ ਨਾਲ ਸਿੱਖ ਪਲੇਸਿਸ ਆਫ ਵਰਸ਼ਿਪ ਗੁਰਦੁਆਰਿਆਂ 'ਚ ਇਹਨਾਂ ਨੇ ਇਨਫਿਲਟਰੇਟ ਕੀਤਾ। ਇਹ ਡਿਮਨਾਈਜ਼ ਔਰ ਵਿਲੀਫਾਈ ਕਰ ਰਹੇ ਨੇ ਸਿੱਖ ਪਲੇਸਿਸ ਆਫ ਵਰਸ਼ਿਪ ਨੂੰ। 4 ਹਿੰਦੂਤਵੀ ਗੁੰਡੇ ਫੜੇ ਗਏ ਕਿ ਭਾਈ ਬ੍ਰਸ਼ ਔਰ ਗ੍ਰੈਫਿਟੀ ਦੇ ਲਈ ਲਿਖਣ ਲਈ ਉਹ ਆਏ ਸੀ ਔਰ ਇਹੀ ਉਹ ਤਾਕਤਾਂ ਨੇ ਜਿਹੜੀਆਂ ਕੋਡ ਆਫ ਕੰਡਕਟ ਆਫ ਸਿੱਖਿਜ਼ਮ ਦੇ ਥੱਲੇ ਜਿਹੜਾ ਸਾਨੂੰ ਕਿਰਪਾਨ ਦਾ ਹੱਕ ਮਿਲਿਆ ਸਿੱਖ ਫੇਥ ਦਾ ਉਹਦੀ ਰਿਵੀਜ਼ਨ ਦੇ ਲਈ ਮੁਹਿੰਮ ਕਰ ਰਹੀਆਂ ਨੇ ਔਰ ਇਹ ਡਾਇਰੈਕਟ ਥ੍ਰੈਟ ਹੈ ਸਿੱਖਾਂ ਪ੍ਰੈਕਟਿਸਿੰਗ ਸਿੱਖਾਂ ਦੇ ਮੁੱਢਲੇ ਹੱਕ ਨੂੰ ਜਿਸ ਨੂੰ ਯੂਨਾਈਟਿਡ ਨੇਸ਼ਨਸ ਔਰ ਆਸਟ੍ਰੇਲੀਆ ਦੇ ਕਾਨੂੰਨਾਂ ਨੇ ਦਿੱਤਾ ਹੈ। ਔਰ ਅਖੀਰ 'ਚ ਉਹਨਾਂ ਨੇ ਕਿਹਾ ਦਾ ਪ੍ਰੋਪੇਗੇਸ਼ਨ ਆਫ ਹੇਟ ਥਰੂ ਪ੍ਰੋਵੋਗੇਟਿਵ ਮੀਨਸ instigating youth and especially targeting Sikh children via social media posts, finding it in their self-proclaimed authority to direct interference in the practice of Sikh faith and accusations of Sikh-inflicted vilifications, accusing the involvement of the Sikhs and demonizing a political movement that is supervised by United Nations Charter of Right of Self-Determination by purposely using the words such as cult or goons। ਕਿ ਖਾਲਿਸਤਾਨ ਨੂੰ ਕਲਟ ਕਹਿਣਾ ਔਰ ਸਿੱਖਾਂ ਦੇ ਲਈ ਗੂਨ ਲਫ਼ਜ਼ ਖਾਲਿਸਤਾਨ ਦੇ ਲਈ ਇਸਤੇਮਾਲ ਕਰਨਾ ਇਹ UN ਚਾਰਟਰ ਦੇ ਵੀ ਅਵੇਲਣ ਹੈ ਔਰ ਇਹ ਨਫ਼ਰਤ ਫੈਲਾਉਣ ਦੀ ਲਾਈਨ ਹੈ ਕਿਉਂਕਿ ਫॉर disruption and disorder to the harmony, peace, our multi-faith pride and security of our proud land of Australia and beyond। ਔਰ ਉਹਨਾਂ ਨੇ ਇਹ ਸਾਰਿਆਂ ਨੂੰ ਇਹ ਕਿਹਾ ਕਿ ਭਾਈ ਇਹ ਆਸਟ੍ਰੇਲੀਅਨ ਲਾਅ ਦੀ ਵੀ ਤੋਹੀਨ ਹੈ ਔਰ ਅਖੀਰਲੇ ਪੈਰਾਗ੍ਰਾਫ 'ਚ ਉਹਨਾਂ ਨੇ ਇਹ ਅਰਜ਼ ਕੀਤਾ ਕਿ we call upon our state and federal leaders, defense and law enforcement authorities to uphold in true honesty and commitment the rule of law of Australia, protect all citizens of Australia and be the first global model for zero tolerance towards hate speech and targeted movements whose short-term goals are to gain a fellowship at the most but end up causing irreversible damage to hard-working, law-abiding and contributing citizens of Australia, the Sikh community। मैं समझदा
ਵੀ ਇਹ ਬੜੀ ਐਪਰੋਪਰੀਏਟ ਪ੍ਰੈਸ ਰਿਲੀਜ਼ ਹੈ ਕਿਉਂਕਿ ਆਸਟ੍ਰੇਲੀਆ ਨੂੰ ਜਿਵੇਂ ਉਹਨਾਂ ਦੇ ਸ਼ਹਿਰੀ ਦੇ ਨਾਲ ਉਸ ਧਰਤੀ ਤੇ ਜਿੱਥੇ ਉਹਨਾਂ ਨੇ 30 ਸਾਲ ਇਸ ਕਪਲ ਨੇ ਆਪਣੇ ਬੱਚਿਆਂ ਦੇ ਨਾਲ ਸੈਲਫਲੈਸ ਸਰਵਿਸ ਕੀਤੀ, ਉਹਨਾਂ ਨੂੰ ਜਿਉਂਦੇ ਸਾੜਿਆ ਗਿਆ, ਉਹੀ ਹੇਟ ਵਾਲੀ ਆਈਡੀਓਲੋਜੀ ਵਾਲੇ। ਔਰ ਇੱਥੇ ਉਹਨਾਂ ਦੇ ਜੇ ਕੋਈ ਸੈਂਟਰ ਬਣੇ ਹੋਏ ਨੇ ਪਲਾਨ ਕਰਨ ਦੇ ਤਾਂ ਉਹ ਇੰਡੀਅਨ ਹਾਈ ਕਮਿਸ਼ਨ ਔਰ ਕੌਂਸਲ ਜਨਰਲ ਨੇ, ਉਹ ਸਿੱਧੇ ਤੌਰ ਤੇ ਗੁਰਦੁਆਰਿਆਂ 'ਚ ਇੰਟਰਫੀਅਰ ਕਰ ਰਹੇ ਨੇ, ਸਿੱਧੇ ਤੌਰ ਤੇ ਉਹ ਸਿੱਖਾਂ ਨੂੰ ਪ੍ਰਵੋਕ ਕਰ ਰਹੇ ਨੇ। ਔਰ ਸਿੱਖ ਬਿਜ਼ਨੈਸਿਸ ਦਾ ਬਾਈਕਾਟ, ਸਿੱਖ ਈਵਨ ਮਾਈਨਰ ਬੱਚਿਆਂ ਦੀਆਂ ਫੋਟੋਆਂ ਲਾ ਕੇ ਉਹਨਾਂ ਦੇ ਵੇਅਰ ਅਬਾਊਟਸ ਪੁੱਛਣਾ, ਇਹ ਹੀਟ ਕ੍ਰਾਈਮ ਨੂੰ। ਔਰ ਆਉਣ ਵਾਲੇ ਦਿਨਾਂ 'ਚ ਜੇ ਕੋਈ ਵੀ ਹੁੰਦਾ, ਉਹਨਾਂ ਨੇ ਬਿਲਕੁਲ ਠੀਕ ਕਿਹਾ 1-to-1 ਮੀਟਿੰਗ 'ਚ ਵੀ ਕਿ ਤੁਸੀਂ ਜ਼ਿੰਮੇਵਾਰ ਹੋਵੋਗੇ ਇਹਨਾਂ ਗੂੰਜ਼ ਨੂੰ ਜਿਹੜਾ ਉਹ ਜਿਹੜਾ ਇਹਨਾਂ ਨੂੰ ਰੋਕੋ, ਇਹਨਾਂ ਨੂੰ ਨੱਥ ਪਾਓ। ਸੋ ਮੈਂ ਸਮਝਦਾ ਵੀ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਨੇ ਜੋ ਸਟੈਂਡ ਲਿਆ ਇਸ ਲਾਈਨ ਦੇ ਉੱਤੇ ਅੱਡ-ਅੱਡ ਸਿੱਖ ਗੁਰਦੁਆਰਿਆਂ ਨੂੰ, ਸਿੱਖ ਸੰਸਥਾਵਾਂ ਨੂੰ ਵੀ ਆਪਣੇ ਤੌਰ ਦੇ ਉੱਤੇ ਲੋਕਲੀ ਸੰਪਰਕ ਵੀ ਕਰਨਾ ਚਾਹੀਦਾ ਹੈ ਲਾ ਐਨਫੋਰਸਮੈਂਟ ਏਜੰਸੀਜ਼ ਦੇ ਨਾਲ। ਔਰ ਇਸ ਦੇ ਉੱਤੇ ਉਹਨਾਂ ਦੀ ਜਿਹੜੀ ਹੈ ਉਹ ਲਿਖਤਾਂ ਵੀ ਆਉਣੀਆਂ ਚਾਹੀਦੀਆਂ ਨੇ ਕਿਉਂਕਿ ਕਿਸੇ ਇੱਕ ਦੀ ਗੱਲ ਨਹੀਂ ਹੈ। ਅਸੀਂ ਬਹੁਤ ਵਾਰ ਕਿਸੇ ਇਸ਼ੂ ਤੇ ਫੌਰਨ ਭਾਵਕ ਹੁੰਦੇ, ਲੇਕਿਨ ਫਿਰ ਅਸੀਂ ਜਿਹੜਾ ਲਿਖਤੀ ਪੜ੍ਹਤੀ ਹੈ ਅਲਟੀਮੇਟਲੀ ਇੱਥੇ ਵੀ ਅਸੀਂ ਅਮਰੀਕਾ 'ਚ 35-40 ਸਾਲ 'ਚ ਦੇਖਿਆ, ਤੁਸੀਂ 2 ਘੰਟੇ ਗੱਲਾਂ ਕਰਕੇ ਜਿੰਨਾ ਮਰਜ਼ੀ ਕਿਸੇ ਨੂੰ ਕਨਵਿੰਸ ਕਰ ਲਓ, ਜੇ ਤੁਸੀਂ ਕੋਈ ਕਾਗਜ਼ ਨਹੀਂ ਦਿੱਤਾ ਹੈ, ਜੇ ਤੇ ਕੁਝ ਲਿਖਿਆ ਹੋਇਆ ਤਾਂ ਉਹਨਾਂ ਦੇ ਲਈ ਕੁਝ ਨਹੀਂ ਹੈ, ਰਿਕਾਰਡ 'ਚ ਉਹੀ ਜਾਏਗਾ। ਸੋ ਇਹ ਇੰਪੋਰਟੈਂਟ ਹੈ ਕਿ ਲਿਖਤੀ ਰਿਪਰੈਜ਼ੈਂਟੇਸ਼ਨਸ ਆਸਟ੍ਰੇਲੀਆ ਦੀਆਂ ਅਧਿਕਾਰੀਆਂ ਨੂੰ ਦਿੱਤੀਆਂ ਜਾਣ ਤਾਂ ਕਿ ਆਉਣ ਵਾਲੇ ਪੀਰੀਅਡ 'ਚ ਕੋਈ ਵੀ ਜਿਹੜਾ ਸੰਭਾਵੀ ਡੈਮੇਜ ਹੈ ਉਸ ਨੂੰ ਚੈੱਕ ਕੀਤਾ ਜਾਏ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।